ਆ ਜੰਗਲੀ ਜਾਨਵਰ ਆ ਦੇਖਿਆ ਜੀ ਉਹ ਇਹਨੂੰ ਲੈ ਕੇ ਚੱਲੇ ਸੀ ਤੇ ਭਾਈ ਨਾ ਇਹ ਬੋਰੇ 'ਚ ਪੈਂਦਾ ਪਿਆ ਸੀ ਤੇ ਨਾ ਮੋਟਰਸਾਈਕਲ ਤੇ ਅੱਗੋਂ ਪੈਂਦਾ ਸੀਗਾ ਅਸੀਂ ਖਿੱਚ ਗਿਆ ਬੇੜੇ 'ਚ ਹੀ ਵਾੜ ਲਿਆ ਆਰਾਮ ਨਾਲ ਕਦੋਂ ਲੈ ਜਾਵਾਂਗੇ ਮੋਟਰਸਾਈਕਲ ਤੇ ਰੱਖ ਕੇ ਹੈ ਕਰਦਾ ਕਿ ਕਾਸਾ ਲ ਜਮਾ ਘਰ 'ਚ ਬੜੇ ਕਾਸਾ ਭਾਈ ਮੈਨੂੰ ਕਹਿੰਦਾ ਹਾਂਜੀ ਅਸਲਾਮ ਅਲੈਕਮ ਕੀ ਹਾਲ ਹੈ ਠੀਕ ਠਾਕ ਹੋ ਤੇ ਵਲੌਗ ਦੇ ਵਿੱਚ ਸ਼ੁਰੂ 'ਚ ਬੜਾ ਚੁੱਕਣ ਲੱਗ ਗਿਆ ਇਹ ਜਦੋਂ ਪਿਆ ਨਾ ਆਪਣੀ ਲੱਤਾਂ ਨੂੰ ਕਾਸਾ ਕਹਿੰਦਾ ਭਾਈ ਇਹਨੂੰ ਫੜ ਕੇ ਤੋਈ ਪੈਣਾ ਮੈਂ ਤਾਂ ਮੋਟਰਸਾਈਕਲ ਚਲਾ ਬੋਰੇ ਹੀ ਪਾਣ ਲੱਗੇ ਬੋਰੇ 'ਚ ਨਹੀਂ ਪਿਆ ਪਿੰਜਰੇ 'ਚ ਨਾ ਜਾਵੇ ਦੋ ਚਮਕਾ ਕਾਸਾ ਨੇ ਭੱਜ ਕੇ ਗਿਆ ਪਿੰਜਰੇ ਦੇ ਵਿੱਚ ਮੋਮਨ ਹੋਇਆ ਪੂਰਾ ਹੁਣ ਬੜਾ ਮੁਤਮਿਨ ਹੋ ਕੇ ਬੈਠਾ ਸੀਗਾ ਮੈਂ ਕਿਹਾ ਇਹਨੂੰ ਪਿੰਜਰੇ 'ਚ ਪਾ ਕੇ ਲੈ ਜਾਈਏ ਉਹ ਜਦੋਂ ਵਾਰਸ ਭਾਈ ਉਹਨੇ ਦੇ ਕੇ ਗਏ ਸੀ ਉਦੋਂ ਉਹਨਾਂ ਨੇ ਵੀ ਰਸਤੇ 'ਚ ਬੜਾ ਤੰਗ ਕਰਦਾ ਰਿਹਾ ਆ ਸਕੂਨਾਂ ਨੂੰ ਪਿੰਜਰੇ 'ਚ ਪਾ ਕੇ ਤੇ ਰੱਖਦੇ ਮੋਟਰਸਾਈਕਲ ਦੇ ਉੱਤੇ ਏਦਾਂ ਲੱਗ ਜਾਂਦੇ ਕਹਿੰਦਾ ਠੀਕ ਆ ਹੁਣ ਅਸੀਂ ਪਿੰਜਰੇ 'ਚ ਪਾ ਲਿਆ ਇਹ ਚੱਲੇ ਆ ਜਨਾਬ ਅਸੀਂ ਸਰਗੋਧੇ ਕਾਰਗੋ ਕਰਾਉਣ ਲੱਗੇ ਆ ਤੇ ਇਹਨੇ ਬੜਾ ਦਾ ਡਰਾਮਾ ਲਾਇਆ ਵੇਖੋ ਚੰਗਾ ਭਾਈ ਮੁੜ ਕੇ ਇਦੋਂ ਵਰਾ ਦਿਨ ਆਉਣੇ ਵਾਲਾ 2 ਹਫ਼ਤੇ ਈਦ ਨੂੰ ਰਹਿ ਗਏ ਹੱਥ ਪੈਰ ਪਾੜ ਦੇਵੇ ਤੇ ਫਾਇਦਾ ਕੋਈ ਨਹੀਂ ਹੈਗਾ ਨਾ ਮਾਰੀ ਰੱਬਾ ਪੈਸੇ ਡਰ ਗਿਆ ਹੈਗਾ ਹੁਣ ਇਹਨੂੰ ਇਦਾਂ ਹੀ ਰੱਸੀ ਫੜ ਲੈਣੀ ਹੈ ਬਾਹਰ ਕੱਢ ਕੇ ਉਹ ਬਾਅਦ 'ਚ ਉੱਥੇ ਲੋਡ ਕਰਾ ਦੇਣਾ ਇਹਨੂੰ ਫਿਰ ਲੋ ਜੀ ਅਸੀਂ ਆ ਗਏ ਘਰ ਸਾਡੇ ਕੋਲ ਨਹੀਂ ਗਿਆ ਭਾਈ ਇਹ ਪਿੰਜਰਾ ਜਿਹੜਾ ਨਾ ਪਹਿਲੇ ਵੱਜਾ ਮੇਰੀ ਲੱਤ ਤੇ ਗੇਟ 'ਚ ਕੱਢਣ ਲੱਗੀ ਤੇਰੇ ਕਿੱਥੇ ਲੱਗਾ ਕਾਸਮ ਦੀ ਕੌਣ ਹੀ ਲੱਗਾ ਤੇ ਮੈਂ ਕਿਹਾ ਬਿਹਤਰ ਇਹੀ ਹੈ ਭਾਈ ਇਦਾਂ ਹੀ ਘਰ ਲੈ ਕੇ ਜਾਈਏ ਇੱਥੇ ਗੱਡੀ 'ਚ ਰੱਖਦੇ ਆ ਤੇ ਗੱਡੀ 'ਚ ਰੱਖ ਕੇ ਮੈਂ ਕਿਹਾ ਇਹਨੂੰ ਲੈ ਜਾਂਦੇ ਆ ਬਜਾਏ ਕੋਈ ਸੱਟ ਪਿੱਟ ਲਵਾਈਏ ਇਹ ਛਦਾਈ ਜਿਹਾ ਹੈਗਾ ਆ ਲੱਗਦਾ ਨਹੀਂ ਸੀ ਜਿੰਨਾ ਪਾਗਲ ਜਿਹਾ ਹੈਗਾ ਆ ਪਤਾ ਨਹੀਂ ਮੋਟਰਸਾਈਕਲ ਤੇ ਨਹੀਂ ਬਹਿੰਦਾ ਜਾਂ ਸਫ਼ਰ ਕਰਨ ਤੋਂ ਡਰਦਾ ਆ ਹੁਣ ਅਸੀਂ ਗੱਡੀ 'ਚ ਲੋਡ ਕਰਨ ਲੱਗੇ ਤੇ ਲੈ ਕੇ ਚੱਲੇ ਇਹਨੂੰ ਫਿਰ ਓਏ ਵੀਰੋ ਅੱਡੇ 'ਚ ਪਹੁੰਚ ਗਏ ਅਸੀਂ ਆ ਨਿਕਲ ਆਈ ਰੱਸੀ ਲਾ ਨੂੰ ਕਰਨ ਜ਼ਰਾ ਮੈਂ ਗੱਡੀ ਲਾਗ ਲਾਵਾਂ ਜ਼ਰਾ ਚਲੋ ਇਹ ਗੱਡੀ ਲਾਗ ਹੋ ਗਈ ਉਹ ਜੀ ਇਹ ਕਸੂਰਾ ਠੀਕ ਹੈ ਜੀ ਚੱਲਾਂਗੇ ਸ਼ਹੀਦਾਬਾਦ ਲੱਗੇ ਗੱਡੀ ਤੇ ਰਖਾਣਾ ਦਾ ਅੱਗੇ ਖੈਰ ਤੇ ਠੀਕ ਹੈ ਉਹ ਮਾਰੋ ਉਹਨੂੰ ਬਾਈ ਫਿਰ ਇਹ ਰਖਾ ਦੇਣ ਲੱਗੇ ਠੀਕ ਹੈ ਜੀ ਇਹ ਜਿੰਦਾ ਮੁਰਦਾ ਤੁਹਾਡਾ ਠੀਕ ਹੈ ਇਹ ਰਖਾ ਦੇਣ ਲੱਗੇ ਰੱਖ ਕਸਮ ਬੰਨਣ ਜਗ੍ਹਾ ਹੈਗੀ ਵੇਖ ਕੇ ਪਹਿਲੇ ਉਹ ਹੈਗਾ ਐਂਗਲ ਹੈਗਾ ਇਹਦੇ ਪਰ ਪੱਟੇ ਤੋਂ ਹੱਥ ਰੱਖੀਏ ਧੌਣ ਤੋਂ ਰੱਖ ਕੇ ਨਾ ਧੌਣ ਤੋਂ ਹੱਥ ਰੱਖੀਏ ਆਹੋ ਚੱਕ ਕੇ ਸੱਟ ਨੂੰ ਅੱਗੇ ਨੂੰ ਅੰਦਰ ਨੂੰ ਬੰਦਾ ਤੇ ਐਂਗਲ ਨਾਲ ਬੰਦ ਟਾਈਟ ਕਰਕੇ ਇੰਨਾ ਕੁ ਰੱਖੀ ਬਹਿ ਵੀ ਜਾਵੇ ਜ਼ਰਾ ਵਿਚਲੀ ਨਗਾ ਕੇ ਰੱਸੀ ਪਰੇ ਕਰਦੇ ਅੱਗੇ ਠੀਕ ਹੈ ਅੱਲਾ ਇੱਕ ਮਿੰਟ ਮੇਰਾ ਹੱਥ ਚੱਲ ਅੱਲਾ ਆਪ ਫਸਾ ਦੇ ਠੀਕ ਹੈ ਇਹ ਗੱਡੀ ਦੇ ਨੰਬਰ ਹਾਂ ਉੱਤੋਂ ਨਹੀਂ ਨਗਾ ਹੋਈ ਤਾਂ ਠੀਕ ਹੈ ਆਓ ਪਿੰਨ ਫਸਾ ਦਿੱਤੀ ਵਿੱਚ ਠੀਕ ਹੈ ਅੱਜ ਵੀਰ ਅਸੀਂ ਗੱਡੀ ਦੇ ਵਿੱਚ ਰਖਾ ਕੇ ਅਸੀਂ ਹੁਣ ਚੱਲੇ ਆਂ ਵਾਪਸ ਗੱਡੀ ਤੋਂ ਲੈ ਹੁਣ ਨਹੀਂ ਡਰਾਮਾ ਕੀਤਾ ਹਲੇ ਕਦਮ ਕਹਿੰਦਾ ਲੈ ਮੈਂ ਗੱਡੀ ਹੁਣ ਉਹ ਲਾ ਕੇ ਆਇਆ ਉਹ ਤਾਂ ਨਜ਼ਰ ਆ ਰਹੀ ਹੋਣੀ ਇਹ ਘਾਟ ਵਾਲੀ ਗੱਡੀ ਖੜੀ ਹੈ ਜੀ ਠੀਕ ਹੈ ਇਹ ਗੱਡੀ ਲਾਈ ਜਿਹੜੀ ਕਾਰਾਂ ਤਲਾ ਗੰਗ ਪਿੰਡੀ ਕੇਪ ਜੰਡ ਅਸੀਂ ਵੀ ਇੱਧਰ ਦੀ ਗਏ ਸੀ ਕਿ ਘਾਟ ਬੜਾ ਸਫ਼ਰ ਆ ਘਾਟ ਦਾ ਫੈਸਲਾਬਾਦ ਤੋਂ ਲਓ ਜੀ ਅਸੀਂ ਹੁਣ ਚੱਲੇ ਹਾਂ ਵੱਡੀਆਂ ਡਿੱਕੀਆਂ ਨੇ ਡੈਵੋ ਗੱਡੀਆਂ ਇੱਥੇ ਇੱਧਰ ਬੱਦਲ ਹੋਏ ਸਾਡੇ ਵਾਲੇ ਪਾਸੇ ਧੁੱਪ ਨਿਕਲੀ ਸੀ ਹੁਣ ਜਾ ਕੇ ਵੇਖਦੇ ਆ ਕਿ ਸਾਡੇ ਉੱਥੇ ਕੀ ਹਿਸਾਬ ਕਿਤਾਬ ਹੈਗਾ ਅੱਡੇ 'ਚ ਤਾਂ ਬੜਾ ਸੋਹਣਾ ਮਾਹੌਲ ਆ ਬੱਦਲ ਹੋਏ ਘਰੋਂ ਜਦੋਂ ਨਿਕਲੇ ਤਾਂ ਇੰਨੀ ਗਰਮੀ ਇੰਨੀ ਧੁੱਪ ਸੀਗੀ ਅੱਲਾ ਖੈਰ ਕਰੇ ਰੱਬ ਰਹਿਮਤ ਦੀ ਬਾਰਿਸ਼ ਦੇ ਦੇਵੇ ਇੱਕ ਠੰਡ ਹੋ ਜਾਵੇ ਕੋਈ ਥੋੜੀ ਜੀ ਬਾਰਿਸ਼ ਨਾ ਪਵੇ ਹੋਣਾ ਤੇ ਉਹ ਜੋ ਉਹਨੇ ਮਾਲਕ ਨੇ ਚਾਹਣਾ ਦੱਸਣਾ ਹੈ ਉਹਨੇ ਰੱਬ ਨੇ ਉਹਨਾਂ ਨੂੰ ਸਾਰਿਆਂ ਨੂੰ ਦੇਖਣਾ ਨਾ ਬਿਮਾਰੀਆਂ ਲੱਥਣੀਆਂ ਹੈਗੀਆਂ ਲਓ ਜੀ ਅਸੀਂ ਆ ਗਏ ਗੱਡੀ ਦੇ ਕੋਲ ਅੱਲਾ ਖੈਰ ਕਰੇ ਚੱਲੀਏ ਜਨਾਬ ਹੁਣ ਭਾਈ ਤੇ ਨਿਕਲੀਏ ਅੱਖਾਂ ਬੰਦ ਕਰਕੇ ਨਾ ਸਮਝੋ ਹੈ ਹੀ ਨਹੀਂਗਾ ਧੋਣ ਆ ਜੰਗਲੀ ਜਾਨਵਰ ਆ ਦੇਖਿਆ ਜੀ ਅਸੀਂ ਕਿ ਮੈਂ ਗਰਦਨ ਵੇਖ ਹਾਂ ਕਿ ਮੈਂ ਇਹਨੂੰ ਛੱਡਾਂ ਤੇ ਇਹ ਸਮਝੇ ਕਿ ਵਾਕਿਆ ਹਕੀਕਤ ਆ ਤੇ ਗੱਲ 'ਚ ਮਰਨ ਦਾ ਨਾਟਕ ਕਰ ਰਿਹਾ ਆਦੇ ਯਾਰ ਅੱਲਾ ਨੇ ਕੈਸੀ ਜ਼ਿਆਨਾ ਦਿੱਤੀ ਇਹਨਾਂ ਦੇ ਆ ਦੇਖ ਲੈ ਉਹ ਸਿੱਧਾ ਵੀ ਨਹੀਂ ਹੋ ਰਿਹਾ ਹਾਲ ਉਹ ਆਰਾਮ ਹੀ ਆ ਬੇਟਾ ਚਲੋ ਇਹਨੂੰ ਮੈਂ ਲੱਗਾ ਤਿੱਤਰੀ ਨਾਲ ਛੱਡਣ ਨਵੇਂ ਮੈਂ ਵੇਖੀ ਕਿੰਨੀ ਜਾਨ 'ਚ ਜਾਨ ਲਾਉਂਦੀ ਹੈ ਚੱਲਾਂ ਜ਼ਰਾ ਕਸਮ ਮਾਰੀ ਨਹੀਂ ਪੱਤ ਹੁੰਦੀ ਪਈ ਇਹਨਾਂ ਨੂੰ ਤੇਲ ਦੇਣਾ ਪੈਣਾ ਤੇਰੇ ਤਿੱਤਰ ਵੈਸੇ ਕੱਟਿਆ ਸੀਗਾ ਵੇਖੋ ਪਰ ਛਾ ਰਹਿੰਦੇ ਇਹਨੇ ਪਰ ਕੱਟ ਕੇ ਛੱਡਿਆ ਸੀਗਾ ਕਿਤੇ ਫਿਰ ਵੀ ਇਹ ਤਿੱਤਰੀ ਵੀ ਲੜਨਗੀਆਂ ਆਪਸ ਚ ਨਹੀਂ ਮੈਂ ਤਾਂ ਤਿੱਤਰੀ ਛੋਟੀ ਲੱਗਦੀ ਉਹਦੀ ਵੀ ਉਮਰ ਚ ਉਹ ਆਪਣੇ ਸਾਈਜ਼ ਚ ਵੱਡੀ ਹੈ ਜ਼ਰਾ ਕੇਲੇ ਵੇਖਿਆ ਜੀ ਕਿੱਡੇ ਸੂਈਆਂ ਨੇ ਜ਼ਿਆਦਾ ਤੇਜ਼ ਆ ਇਹ ਕਟਰ ਦੇ ਨਾਲ ਅਸੀਂ ਹੁਣ ਜਨਾਬ ਇਹਨਾਂ ਨੂੰ ਨਾ ਕੱਟ ਦੇਣ ਲੱਗੇ ਆ ਓਏ ਵੀਰੋ ਕਾਸਮ ਲੱਗਾ ਜੇ ਜਾਨਵਰ ਦੇ ਛਰੀ ਫੇਰਨਾ ਵੇਖੋ
ਉਹ ਰਸੀਆਂ ਉਹਨੇ ਪਾਈਆਂ ਕੱਲ ਲੈ ਕੇ ਆਏ ਉਹਨਾਂ ਨੂੰ ਪਤਾ ਬੰਨੇ ਬੜਾ ਸੀਗਾ ਕੱਲ ਛੱਡ ਕੇ ਗਏ ਕਿਤੇ ਮੈਂ ਵੀ ਕਾਦੀਆਂ ਦਾ ਬੰਨਿਆ ਹੋਇਆ ਇੰਜ ਸੀਗਾ ਇਹਦਾ ਪਾਣੀ ਕਿੱਡਾ ਕਿ ਖਤਰਨਾਕ ਹੁੰਦਾ ਇਹ ਆ ਕਿ ਪੈਂਦਾ ਵਾਕਿਆ ਬੜਾ ਮੈਨੂੰ ਤਾਂ ਦੋ ਵਾਰੀ ਪੈ ਹਟਿਆ ਇਹ ਬਹੁਤ ਪੈਂਦਾ ਏ ਇੰਜ ਦੇ ਜਿਵੇਂ ਉਹਦਾ ਫੜਾਵਾ ਗੁੱਡੇ ਚ ਵੜਾ ਲੱਗਾ ਥੋੜਾ ਹੋਊਗਾ ਤਾਂ ਮੈਂ ਚੱਕ ਕੇ ਗੁੱਡੇ ਮਾਰੇ ਮੈਨੂੰ ਪੈ ਗਿਆ ਭਾਈ ਸਵੇਰੇ ਗੁੱਡੇ ਵਾਲ ਹੁਣ ਵੀ ਪਿਆ ਗੁੱਡੇ ਵਾਲੀਆਂ ਉਦੋਂ ਵੀ ਪਿਆ ਵਾ ਹੈ ਥੋੜਾ ਤਰੀਆ ਤੱਕ ਸਮਝਿਆ ਰਾਖੀ ਬੜੀ ਕਰਦਾ ਆ ਪਟਾ ਬਹੁਤਾ ਨਹੀਂ ਘੈਂਟ ਇਹਦਾ ਪਟਾ ਕਰ ਲੈਂਦੇ ਸਾਡੇ ਵੀਡੀਓ ਬਣਾ ਲਈ ਪਤਾ ਕਿਤੇ ਉਹਨਾਂ ਤਾਂ ਟੈਟ ਕੀਤਾ ਕਿ ਕਢਾ ਨਾ ਲਵੇ ਕਿਤੇ ਹਨਾ ਕੰਦਾ ਕਢਾਉਂਦਾ ਵਾ ਹਨਾ ਕਢਾਉਂਦਾ ਵਾ ਨਾ ਹਾਂ ਫਿਰ ਟੈਟ ਕਰਦੇ ਆ ਪਟਾ ਰਹਿੰਦਾ ਲੋ ਜੀ ਵੀਰੋ ਲੁੰਡੀ ਚੱਲੀ ਜੀ ਅੱਜ ਮੰਡੀ ਬਾਹਦੀਨ ਠੀਕ ਹੈ ਜੀ ਮੰਡੀ ਚੱਲੀ ਆ ਤੇ ਅੱਜ ਅਸੀਂ ਲਿਆਏ ਇਹਨੂੰ ਪਾ ਕੇ ਆਪਣਾ ਨਾ ਸੰਗਲੀ ਤੁਹਾਨੂੰ ਪਤਾ ਕਿ ਕਢਾ ਲੈਂਦੀ ਆ ਉਹ ਪਟਾ ਕਢਾ ਲੈਂਦੀ ਕੋਈ ਲੁੰਡੀ ਆ ਗਈ ਹੈ ਗੱਡੀ 'ਚ ਦਿਖਾਉਣ ਲੱਗੇ ਆ ਮੰਡੀ ਵਾਲੀ ਦੇ ਵਿੱਚ ਆਖਰੀ ਮੁਲਾਕਾਤਾਂ ਕਰ ਰਹੀ ਹੈ ਤੁਹਾਡੇ ਨਾਲ ਉੱਤੇ ਚੜੀ ਜਾ ਰਹੀ ਹੈ ਦੱਸ ਯਾਰ ਇਹਨੂੰ ਸ਼ਰਮ ਨਹੀਂ ਆਉਂਦੀ ਲੁੰਡੀ ਨੂੰ ਛਾਲਾ ਹੀ ਮਾਰੀ ਜਾਂਦੀ ਮੈਂ ਕਿਤੇ ਮੋਬਾਈਲ ਹੀ ਨਾ ਬੰਦ ਦੇਵੇ ਦੱਸ ਇਹਨੂੰ ਰਖਾਣੇ ਹੁਣ ਡਿੱਗੀ 'ਚ ਪਾਉਂਦੇ ਆ ਗੱਡੀ ਦੇ ਜਰਾ ਆਹ ਰੱਖਣ ਲੱਗੇ ਡਿੱਗੀ ਠੀਕ ਹੈ ਇੱਥੇ ਬੰਨਣੀ ਹੈ ਟੈਟ ਕਰਕੇ ਬੰਨੀ ਜਰਾ ਉਹ TR ਦੇ ਐਂਗਲ ਦੇ ਨਾਲ ਆਰ-ਪਾਰ ਕਰਕੇ ਮੈਂ ਪਿੰਨ ਜੀ ਪਾ ਦੇ ਰਹਾ ਹਾਂ ਹੈ ਹੋ ਗਿਆ ਨੈਟ ਟੈਟ ਵਿੱਚ ਚੱਲ ਅੰਦਰ ਨੂੰ ਕਰਕੇ ਡਿੱਗੀ ਲਾ ਦੇ ਬਸ ਪੈਰ ਪਰੇ ਕਰ ਇਹਨਾਂ ਦਾ ਇਹ ਰੱਖ ਲਾ ਦੇ ਤੂੰ ਡਿੱਗੀ ਪਾ ਦੇ ਮੈਂ ਪੈਰੇ ਕਰਦਾ ਆਰਾਮ ਨਾਲ ਡਿੱਗੀ ਲਿਆ ਥੱਲੇ ਚੱਲ ਲੱਗ ਗਿਆ ਦੇਖ ਲਈ ਠੀਕ ਹੋ ਗਿਆ ਲੱਗ ਗਿਆ ਆਹ ਗੱਡੀ 'ਚ ਰਖਾਤੇ ਠੀਕ ਆ ਜਣੇ ਦੀ ਖੜੇ ਅਬਦੁੱਲਾਪੁਰ ਲੂੰਡੀ ਰਖਾਉਣ ਤੋਂ ਬਾਅਦ ਜਨਾਬ ਇੱਕ ਪੈਂਟਰ ਕਤੂਰੀ ਆ ਰਹੀ ਹੈ ਗੱਡੀ ਦਾ ਤਕਰੀਬਨ ਗੱਡੀ ਮੁੜਨੇ ਵਾਲੀ ਹੈ ਬਸ ਇੱਥੋਂ ਮੈਂ ਉਹਨਾਂ ਕੋਲ ਫੜ ਕੇ ਤੇ ਫਿਰ ਨਿਕਲਦੇ ਆ ਮੈਂ ਅਬਦੁੱਲਾਪੁਰ ਖੜੇ ਨਾ ਚੈੱਕ ਕਰੋ ਇਹ ਸਾਡੀ ਲਾਰੀ ਖੜੀ ਜਨਾਬ ਇਹ ਅਸੀਂ ਕੋਈ ਨਵਾਂ ਹੀ ਪੁਰਜਾ ਲੈ ਕੇ ਆਏ ਸ਼ਹਿਰ ਗਏ ਸੀ ਗੱਡੀ ਵਾਲਾ ਕਹਿੰਦਾ ਮੈਂ ਹੁਣੇ ਮੁੜਿਆ ਕਈ ਗੱਡੀਆਂ ਮੁੜ ਗਈਆਂ ਉਹ ਨਹੀਂ ਮੁੜਿਆ ਮੁਹੰਮਦ ਬਖਸ਼ਾ ਜਿਹੜਾ ਆਪਣੇ ਹੱਥੀਂ ਦਫਨਾਇਆ ਸੌਂਗ ਆ ਰਿਹਾ ਦੱਸ ਆ ਗਈ ਗੱਡੀ ਆ ਗਈ 446 ਉਹ ਗਲਤ ਆ ਰਿਹਾ ਸਾਡਾ ਤੇ ਕਸੂਰ ਕੋਈ ਨਹੀਂ ਭਾਈ ਲੋ ਜੀ ਆ ਗੱਡੀ ਜੀ ਆ ਗਈ ਇਹਦੇ ਚ ਲੈਣ ਲੱਗੇ ਸੀ ਕਤੂਰੀ ਪੈਂਟ ਆਓ ਜੀ ਆ ਗਈ ਬੋਰੀ ਵੀ ਲਾ ਲਾ ਬੋਰੀ ਬੜੀ ਕੰਮ ਦੀ ਅੱਲਾ ਦੇ ਬੰਦੇ ਕਿੰਨੇ ਦਾ ਜਾਂਦਾ ਜੀ ਅਸਮ ਤਾਂ ਬੋਰੀ ਬੜੀ ਕੰਮ ਦੀ ਹੈ ਲੋ ਜੀ ਹੁਣ ਅਸੀਂ ਗੁੱਟਰ ਰੱਖੀਏ ਤੇ ਹੁਣ ਅਸੀਂ ਨਿਕਲੀ ਅੱਲਾ ਖੈਰ ਕਰਿਆ ਲੈ ਲੈ ਚਾਬੀ ਕਿੱਥੇ ਹੀ ਮੋਟਰਸਾਈਕਲ ਤੇ ਲੱਗੀ ਲੋ ਜੀ ਵੈਕਸੀਨ ਲੈ ਕੇ ਆਏ ਬੱਚਿਆਂ ਦੀ ਠੀਕ ਹੈ ਨਾ ਵੈਕਸੀਨ ਲੱਗੇ ਕਰਾਂ ਤੇ ਵੈਕਸੀਨ ਲਾ ਕੇ ਤੇ ਭਜਵਾਉਣ ਲੱਗੇ ਠੀਕ ਹੈ ਆ ਦੋਵੇਂ ਮਿਕਸ ਕਰਨੀ ਇੱਕ 'ਚ ਪਾਣੀ ਹੋਣਾ ਤੇ ਇੱਕ ਦੇ ਵਿੱਚ ਲਿਕੁਇਡ ਪਾਊਡਰ ਇਹਨਾਂ ਨੂੰ ਮਿਕਸ ਕਰਕੇ ਤੇ ਇਹਨਾਂ ਬੱਚਿਆਂ ਨੂੰ ਵੈਕਸੀਨ ਕਰਕੇ ਤੇ ਅਸੀਂ ਭਜਵਾਉਣ ਲੱਗੇ ਹਾਂ ਸ਼ਾਮੀ ਜੋੜਾ ਜਿਹੜਾ ਹੈ ਸਮਝਦਾਰ ਹੈ ਨਾ ਸਰਿੰਜਾਂ ਸਹੀ ਦਿੱਤੀਆਂ ਨੇ ਇਹਨਾਂ ਲਾਸ ਲੱਗ ਸੌਖੀ ਜਾਣੀ ਹੈ ਆ ਵੀ ਰਿਹਾ ਕੁਛ ਕਿ ਨਹੀਂ ਇਦਾਂ ਵੀ ਸਮਝ ਗਿਆ ਹਾਂ ਨਹੀਂ ਆ ਰਹੀ ਦੂਈ ਕਿਤੇ ਸਰਿੰਜ ਨਾਲ ਭਰ ਕੇ ਲਈਏ ਨਹੀਂ ਤੇ रबड़ लगी तो सरेंजी ना बंद होगी भी पता लगे बाद हैप्राडो ज्यादा वाली सरेंज 16/12/2025 ਇਹਦੇ ਵਿੱਚ ਲਿਕੁਇਡ ਸੀਗਾ ਤੇ ਉਹਦੇ ਵਿੱਚ ਪਾਊਡਰ ਸੀਗਾ ਮਿਕਸ ਕਰਕੇ ਇੱਕ ਨੂੰ ਬਣਾ ਕੇ ਪਹਿਲੇ ਇੱਕ ਨੂੰ ਲਾ ਲਾਂਗੇ ਉਧਰ ਮੌਸਮ ਬੜਾ ਸੋਹਣਾ ਹੋ ਗਿਆ ਵੇਖੋ ਬਰਫ਼ ਦੇ ਵਿੱਚ ਰੱਖ ਕੇ ਲੈ ਕੇ ਆਏ ਵੈਕਸੀਨ ਹਮੇਸ਼ਾ ਬਰਫ਼ ਦੇ ਵਿੱਚ ਆਉਂਦੀ ਕਿਤੇ ਵੀ ਸ਼ਾਦੀ ਹੋਵੇ ਨਹੀਂ ਪਰ ਯਾਰ ਐਸੇ ਹਿਲ ਨਹੀਂ ਰਹੀ ਆ ਬਰੀਕ ਸਹੀ ਹੈ ਇਹਦੇ ਨਾਲ ਸਕਿਨ ਦੇ ਵਿੱਚ ਲਾ ਦੇਣੀ ਹੈ ਨਵੀਂ ਲੈ ਕੇ ਆਏ ਪੈਂਟਰ ਫੀਮੇਲ ਠੀਕ ਹੈ ਇਹ ਸੇਲ ਕਰਨੀ ਜੇ ਕਿਸੇ ਦੋਸਤ ਨੇ ਸ਼ੌਕ ਕਰਨਾ ਹੋਵੇ ਪੈਂਟਰ ਦਾ ਸਾਡੇ ਨਾਲ ਰਾਬਤਾ ਕਰ ਲਿਓ ਠੀਕ ਹੈ ਨੰਬਰ ਮੇਰਾ ਹੈਗਾ 0301 50 14 241 0301501441 ਤਕਰੀਬਨ 3.5 ਪੌਣੇ 4 ਮਹੀਨੇ ਦੀ ਹੋਣੀ ਹੈ ਖੂਬਸੂਰਤ ਚਾਕਲੇਟ ਕਲਰ ਦੇ ਵਿੱਚ ਫੀਮੇਲ ਹੈਗੀ ਹੈ ਜਿਸ ਵੀ ਨੇ ਸ਼ੌਕ ਕਰਨਾ ਹੈ ਰਾਬਤਾ ਕਰ ਲਓ ਚੈੱਕ ਕਰ ਲਓ ਔਰ ਜੀ ਹੁਣ ਲੱਗੇ ਮੇਲ ਨੂੰ ਵੈਕਸੀਨ ਕਰਨ ਕੋਈ ਉਧਰ ਮੈਂ ਫੜਦਾ ਦਾ ਮੂੰਹ ਮਾੜਾ ਜਿਹਾ ਸੱਲਾ ਲਾ ਜਰਾ ਓਕੇ ਠੀਕ ਆ ਖੋਲਣ ਨਹੀਂ
कोई गल नहीं, फुल्लण दी खैर है, फुल्लनी है, हो जानी आपे सैट। ठीक है, हाथ है क्या छड़ दे संगली कट दे लत्त चाहते कीचड़ सी। लो जी, इन्हें भी वैक्सीन लग गई। ठीक है, दोनों बच्चों ने वैक्सीन हो गई है, इन्हें भी ला दी है, इन्हें भी लाती। आज अल्लाह खैर करे, भिजवा देने रात को। चेक कर लो। ठीक है, वैक्सीन दोवां कर दी है बच्चों को। इंशाल्लाह अज राती जो ना भिजवा देने हैप्राडो। ठीक हो गया, दोवां वैक्सीन लाती है। तो अज अल्लाह खैर करे जो ना रात को कार्गो करा देंगे। उल्टे लो जी वीर, घोड़े ਨੂੰ ਪਾਏ ਸੀਗੇ ਪੱਠੇ ਤੇ ਇਹ ਮੈਂ ਇੱਥੇ ਆਪਣਾ ਨੰਬਰ ਲਿਖ ਦਿੱਤਾ ਵੀਡੀਓ ਸ਼ੇਅਰ ਲਾਉਣ ਲਈ, ਕਿਉਂਕਿ ਟਿਕਟੌਕ ਨੇ ਲਾ ਦਿੱਤੀ ਹੈ ਪਾਬੰਦੀ ਨੰਬਰ ਸ਼ੰਬਰ ਆਪਣਾ ਵਿਖਾਉਣ ਤੇ ਉਹਨਾਂ ਕਹੀ ਫੁੱਲ ਪਾਬੰਦੀ ਲੱਗ ਗਈ ਹੈ। ਪਰਸੋਂ ਕੁਝ ਵਲੌਗ ਅਸੀਂ ਬਣਾਇਆ ਸੀਗਾ ਤੇ ਕੱਲ ਫਿਰ ਇੱਕ ਫੌਤਕੀ ਹੋ ਗਈ, ਸੁਧਾਰ ਚਲੇ ਗਏ ਤੇ ਉੱਥੇ ਕੱਲ ਸੁਬਾਹ ਦੇ ਗਏ ਤਕਰੀਬਨ ਕੱਲ 10-11 ਵਜੇ ਕੱਲ ਆਏ ਆ ਤੇ ਰਾਤ ਲੇਟ ਪਹੁੰਚੇ, ਇਸ ਕਰਕੇ 2 ਦਿਨ ਵਲੌਗ ਹੋ ਗਿਆ ਸੀ ਮਿਸ ਤੇ ਮੈਂ ਕਿਹਾ ਚਲੋ ਅੱਜ ਵਲੌਗ ਬਣਾਈਏ ਤੇ ਦੋਸਤਾਂ ਨਾਲ ਵੀਡੀਓ ਕਰੀਏ ਟਾਈਮੋ ਟਾਈਮ। ਘੋੜੇ ਨੂੰ ਪੱਠੇ ਪਾਏ ਆ ਤੇ ਇਹਦੇ ਕੰਮ ਦੇਖੋ ਸ਼ੈਤਾਨ ਦੇ ਮਾਰ ਕੇ ਨਾ ਸਿਰ ਤੇ ਸਾਰੇ ਪੱਠੇ ਜਿਹੜੇ ਨਾ ਉਹ ਛੱਡ ਕੇ ਸਾਰੇ ਥੱਲੇ ਸੁੱਟੀ ਜਾਂਦਾ। ਉਧਰ ਹੀ ਸਾਈਡ ਤੇ ਖੁੱਲੀ ਨੀਵੀਂ ਸੀ, ਪੱਠੇ ਜ਼ਿਆਦਾ ਸੀ, ਮੈਂ ਹੁਣ ਪੜ ਕੇ ਬਰਾਬਰ ਕੀਤੇ ਆ। ਉਹ ਇੰਝ ਕਰਕੇ ਮੂੰਹ ਹਿਲਾਉਂਦਾ ਤੇ ਚੱਕ ਕੇ ਮਾਰਦਾ ਪਰੇ। ਇੱਥੇ ਫਿਰ ਮੈਂ ਲਿਖ ਦਿੱਤਾ ਸਪਰੇਅ ਪੇਂਟ ਦੇ ਨਾਲ। ਮੈਂ ਕਿਹਾ ਚਲੋ ਹੁਣ ਵੀਡੀਓ ਲਾ ਕੇ ਵੇਖਦੇ ਹਾਂ। ਸਪਰੇਅ ਪੇਂਟ ਦੇ ਨਾਲ ਰੰਗ ਕੀਤਾ ਆ, ਇੱਕ ਨਵਾਂ ਅਕਾਊਂਟ ਬਣਾਇਆ ਮੈਂ ਅਕਾਊਂਟ 'ਤੇ ਲਾ ਕੇ ਟਰਾਈ ਕਰਦੇ ਹਾਂ ਕੋਈ ਵਾਇਲੇਸ਼ਨ ਵਗੈਰਾ ਆਉਂਦੀ ਹੈ ਕਿ ਨਹੀਂ ਆਉਂਦੀ ਤੇ ਫਿਰ ਆਪਣਾ ਜਿਹੜਾ ਆ ਕੀ ਕਹਿੰਦੇ ਨੇ ਯਾਰ ਵੀਡੀਓ ਫਿਰ ਇਸੇ ਤਰ੍ਹਾਂ ਹੀ ਲਾ ਦਿਆ ਕਰਾਂਗੇ। ਉਸ ਨੰਬਰ ਨਾ ਬੋਲ ਕੇ ਦੱਸਿਆ ਕਰਾਂਗੇ, ਪਿੱਛੋਂ ਹੋ ਸਕਦਾ ਬੈਕਗਰਾਊਂਡ ਤੋਂ ਜਿਹੜਾ ਨੰਬਰ ਪਿਕ ਕਰਕੇ ਤੇ ਜਿਹੜੇ ਦੋਸਤ ਕਰਨਗੇ ਕਰ ਲੈਣਗੇ। ਤੇ ਮੈਨੂੰ ਅੱਜ ਕ੍ਰਾਸ ਕਰਾ ਦਿੱਤੀ ਹੈ, ਠੀਕ ਹੈ, ਪੰਮਨ ਦੇ ਕੋਲੋਂ। ਬਾਕੀ ਕੱਲ ਫਿਰ ਇੱਕ ਨੋਟ ਕਰਾਵਾਂਗੇ, 3-4 ਵਾਰੀ ਕਰਾ ਦੇਣੀ। ਇਧਰ ਪਤਾ ਆਪਣਾ ਹੀ ਮੇਲ ਹੈ ਤੇ ਆਪਣੀ ਫੀਮੇਲ ਆ। ਇੱਧਰਲੇ ਪਾਸੇ ਬਿਨੂ ਦੇ ਪੱਲੇ ਪਾਸੇ ਰੋਮਨ ਆ, 2-3 ਵਾਰੀ ਕ੍ਰਾਸ ਕਰਾ ਦੇਵਾਂਗੇ। ਬਾਕੀ ਜੋ ਰੱਬ ਨੂੰ ਮਨਜ਼ੂਰ ਹੈ, ਅੱਲਾ ਕਰੇ ਨਿਕਲ ਆਈ ਪ੍ਰੈਗਨੈਂਟ ਹੋ ਗਈ ਤੇ ਅੱਗੇ ਜਾ ਕੇ ਮੌਸਮ ਜਿਹੜਾ ਵਾ ਬੜਾ ਵਧੀਆ ਤੇ ਬੜਾ ਸੋਹਣਾ ਮੌਸਮ ਹੋ ਜਾਣਾ ਹੈਗਾ। ਤੁਹਾਨੂੰ ਇੱਕ ਨਜ਼ਰ ਮਾਰ ਲਈਏ। ਲੋ ਜੀ, ਇਹਦੇ ਨਾਲ ਲੜਦਾ ਜੇ ਹੁਣ ਇਹ ਅੱਲਾ ਜਾਣੇ ਕੀ ਪਤਾ ਵੀ ਤਿੱਤਰ ਹੋਵੇ, ਕਿਉਂਕਿ ਇਹਦੇ ਵੀ ਕੇਲਾ ਤੇ ਜਿਹੜਾ ਨੇ ਮਾਰਿਆ ਉਹਦੇ ਵੀ ਕੇਲਾ ਤੇ ਜਿਹੜਾ ਮੈਂ ਰਾਤੀ ਲੈ ਕੇ ਆਇਆ ਵਾ ਵੱਡੇ ਪਹਿਲੇ ਦੇਖਿਆ ਵਾ ਉਹਦੇ ਕਿੱਲ ਨਹੀਂ ਹੈਗੇ। ਠੀਕ ਹੈ, ਹੁਣ ਇਹ ਬੋਲ ਰਿਹਾ ਸੀਗਾ, ਉਹਨੂੰ ਕੋਈ ਨਹੀਂ ਕਹਿੰਦਾ। ਵੈਸੇ ਇਹਨੇ ਨੋਕਾਂ ਅੱਗੋਂ ਸੀ ਇਹਨੇ ਲਾ ਦਿੱਤੀਆਂ ਤਿੱਤਰ ਦੀਆਂ ਨਾ, ਥੋੜਾ ਜਿਹਾ ਨਿਕਲਿਆ ਸੀਗਾ ਲਹੂ ਤੇ ਅਸੀਂ ਉਹਦੇ ਤੇ ਫਿਰ ਦਵਾਈ ਲਾ ਕੇ ਉਹਨੂੰ ਫੌਰੀ ਰੋਕ ਦਿੱਤਾ ਸੀਗਾ। ਇਹ ਹੁਣ ਉਹ ਮਾਦੀ ਲੱਗਦੀ ਆ, ਉਹਦੇ ਕਿੱਲ ਨਹੀਂ ਹੈਗੇ ਤੇ ਇਹ ਉਹਨੂੰ ਨਹੀਂ ਤੰਗ ਕਰਦਾ ਹੈਗਾ, ਉਹਨੂੰ ਨਹੀਂ ਮਾਰਦਾ। ਅਸੀਂ ਤਿੰਨੇ ਇਕੱਠੇ ਕੀਤੇ ਆ, ਇਹਨੂੰ ਤਾੜਿਆ ਵਿੱਚ, ਇਹਨੂੰ ਫੇਰ ਉਹ ਮਾਰਨ ਲੱਗ ਪਿਆ। ਵੇਖੋ ਨਾ ਇਹਦੇ ਵੀ ਪੈਰਾਂ ਦੇ ਤੁਹਾਨੂੰ ਕਿੱਲ ਨਜ਼ਰ ਆਉਣਗੇ। ਪਤਾ ਨਹੀਂ ਹੁਣ ਇਹ ਮਾਦੀ ਆ, ਉਹ ਵੀ ਨਾਰਾ ਤੇ ਇਹ ਵੀ ਨਾਰਵਾ, ਸ਼ਾਇਦ ਤਾਂ ਲੜਦੇ ਹੋਣੇ ਆ। ਉਹ ਪਰਲੀ ਮਾਦੀ ਆ, ਉਹ ਨਹੀਂ ਲੜਦੀ ਹੋਣੀ। ਬਾਕੀ ਮੁਰਗੇ ਸਾਰੇ ਛੱਡੇ ਸੀਗੇ ਸਵੇਰ ਦੇ ਭਾਈ। ਸਭ ਤੋਂ ਪਹਿਲੇ ਲਾਲ ਬਾਦਸ਼ਾਹ ਨੂੰ ਖੋਲਿਆ ਹੋਇਆ ਸੀਗਾ, ਫਿਰ ਬੈਂਗਮ ਛੱਡਿਆ, ਫਿਰ ਬੋਸਕਾ, ਫਿਰ ਆ ਤੇ ਕਾਲਾ ਜਿਹੜਾ ਪਤਾ ਨਹੀਂ ਕਿੱਧਰ ਚਲਾ ਗਿਆ, ਹੁਣ ਸ਼ਾਇਦ ਛੱਡਿਆ ਹੋਵੇ ਬਾਹਰ ਫਿਰਦਾ ਹੋਣਾ ਵਾ। ਜਾਂ ਨਹੀਂ ਸੱਚ ਕਾਲਾ ਜਿਹੜਾ ਉਹ ਦੂਸਰੀ ਸਾਈਡ ਤੇ ਤਾੜਿਆ ਹੈ, ਕਿਉਂਕਿ ਇੱਕ ਪੋਸ਼ਨ ਦੇ ਵਿੱਚ ਉਹ ਤਾੜ ਦਿੱਤੇ ਨੇ ਪੁੱਤਰ। ਉਧਰ ਜਿਹੜਾ ਸੀਮੈਂਟ ਵਾਲਾ ਕੇਜ ਮੈਂ ਜਾ ਕੇ ਤੁਹਾਨੂੰ ਦਿਖਾਣਾ, ਕਾਲਾ ਉਧਰ ਤਾੜਿਆ ਹੋਇਆ। ਇੱਕ ਕੇਜ ਜਿਹੜਾ ਵਾ ਕਾਲਾ ਉਹ ਘਰ ਪਿਆ ਵਾ, ਉਹ ਅਸੀਂ ਲੈ ਕੇ ਗਏ ਸੀ ਜਿਹੜਾ ਪਹਿਲੇ ਬਰਾਊਨ ਡੌਗ, ਉਹ ਤੇ ਕਾਰਗੋ ਕਰਾਇਆ, ਮਗਰ ਪਿੰਜਰਾ ਦਾ ਯਾਦ ਨਹੀਂ ਰਿਹਾ, ਪਿੰਜਰਾ ਉੱਥੇ ਪਿਆ ਹੈਗਾ। ਹੁਣ ਵਾਪਸ ਆਇਆ ਕਿ ਘਰੋਂ ਹੋ ਕੇ ਤੇ ਹੁਣ ਬੜੇ ਅਮਨ ਸ਼ਾਂਤੀ ਨਾਲ ਬੈਠੀ ਹੈ। ਤੇ ਅੱਗੇ ਜਦੋਂ ਗਿਆ ਤਾਂ ਬੜਾ ਭੌਂਕਦੀ ਸੀਗੀ, ਬੜੀ ਐਕਟਿਵ ਆ, ਵੈਸੇ ਖੂਬਸੂਰਤ ਵੀ ਹੈ, ਸਿਹਤਮੰਦ ਵੀ ਹੈ ਤੇ ਐਕਟਿਵ ਵੀ ਬੜੀ ਹੈ। ਹਾਂ ਬਸ ਕਰ ਜਾ, ਬਸ ਕਰ ਜਾ, ਸਬਰ ਕਰ ਜਰਾ ਲਾਨਾ, ਤੇਰੀ ਜਿਹੜੀ ਸਬਰ ਕਰ ਜਰਾ। ਕਾਲੇ ਨੂੰ ਇੱਧਰ ਛੱਡਿਆ ਹੋਇਆ ਨਾ, ਉਹਦਾ ਕਰਕੇ ਆਪਣਾ ਘਾਹ ਖੋਲਣ ਲੱਗਾ ਹੋਇਆ ਆ, ਕਿਉਂਕਿ ਉਧਰ ਜਗ੍ਹਾ ਨਹੀਂ ਨਾ ਹੈਗੀ, ਇਸ ਕਰਕੇ ਮੁਰਗੀਆਂ ਸਾਰੀਆਂ ਟਾਈਮੋ ਟਾਈਮ ਬੰਦ ਕਰ ਦਿੱਤੀਆਂ। ਤਕਰੀਬਨ ਸਾਡੇ ਹੁਣ ਜਾਣ ਦਾ ਵੀ ਟਾਈਮ ਹੋ ਗਿਆ, ਬਸ ਦੁੱਧ ਸ਼ੁੱਧ ਲੈਣਾ ਤੇ ਅਸੀਂ ਚਲੇ ਜਾਣਾ ਹੈਗਾ। ਦੋਸਤੋ ਅੱਜ ਦੇ ਵਲੌਗ ਦਾ ਇੱਥੇ ਕਰਦੇ ਖਤਮ। ਇਨਸ਼ਾਅੱਲਾ ਕੱਲ ਤੋਂ ਫਿਰ ਰੂਟੀਨ ਨਾਲ ਵਲੌਗ ਬਣਾਇਆ ਕਰਾਂਗਾ। ਬਸ ਉਹ ਐਮਰਜੈਂਸੀ ਬਣ ਗਈ, ਫੌਤਕੀ ਹੋ ਗਈ ਤੇ ਉਹਦੇ ਜਿੱਦਣ ਅੱਧਾ ਕੁ ਵਲੌਗ ਬਣਾਇਆ ਸੀਗਾ ਤੇ ਉਹ ਆਪਣਾ ਆ ਗਿਆ, ਕੋਈ ਦੋਸਤ ਆ ਗਿਆ ਸੀ ਮਿਲਣ ਵਾਸਤੇ, ਅਫਤਾਰੀ ਕੀਤੀ, ਬੈਠੇ ਰਹੇ, ਗੱਪਸ਼ਪ ਮਾਰੀ, ਫਿਰ ਲੇਟ ਹੋ ਗਏ, ਫਿਰ ਵੀਡੀਓ ਹੀ ਨਹੀਂ ਬਣਾ ਹੋਏਗੀ। ਦੋਵਾਂ 'ਚ ਯਾਦ ਰੱਖਿਓ, ਇਨਸ਼ਾਅੱਲਾ ਅੱਜ ਦਾ ਵਲੌਗ ਟਾਈਮ ਲੱਗ ਜਾਏਗਾ। ਫਿਰ ਆਪਣੇ ਵੀਰ ਸਲਾਮ ਜ਼ਿਆਦਾ ਦਿਓ। ਅੱਲਾਹ ਹਾਫਿਜ਼।